ਵਿਊਅਰਸ ਬ੍ਰੇਕ ਤੋਂ ਬਾਅਦ ਆਪ ਸਭ ਦਾ ਤਹਿ ਦਿਲੋਂ ਸਵਾਗਤ ਹੈ। ਇਸ ਸੈਗਮੈਂਟ ਨੂੰ ਅੱਗੇ ਤੋਰਦੇ ਹਾਂ। ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਅਸੀਂ ਜਨਰਲ ਰਾਵਤ ਦਾ ਜਿਹੜਾ ਬਿਆਨ ਹੈ, ਕਿਵੇਂ ਉਹਨਾਂ ਨੂੰ ਜਿਹੜੇ ਮੁਸਲਮਾਨ ਹੈਗੇ ਆ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਕੈਂਪਸ ਦੇ ਵਿੱਚ ਰੱਖਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ, ਰੱਖਿਆ ਜਾ ਰਿਹਾ ਹੈ, ਜਿਹੜਾ ਤਸ਼ੱਦਦ ਢਾਹਿਆ ਜਾ ਰਿਹਾ ਹੈ, ਉਸ ਬਾਬਤ ਵਿਚਾਰ ਚਰਚਾ ਕੀਤੀ ਹੈ। ਡਾਕਟਰ ਸਾਹਿਬ ਨੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਆ। ਸੋ ਹੁਣ RSS ਬਾਬਤ, RSS ਦੀ ਜਿਹੜੀ ਹਿੰਦੂਤਵਾਦੀ ਪਾਲਿਸੀ ਹੈ ਉਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ ਇਸ ਸੈਗਮੈਂਟ ਦੇ ਵਿੱਚ। ਡਾਕਟਰ ਸਾਹਿਬ, ਜਿਹੜੇ RSS ਦੇ ਮੁਖੀ ਨੇ ਮੋਹਨ ਭਾਗਵਤ, ਉਹਨਾਂ ਦਾ ਬਿਆਨ ਹੈ ਜਿੱਥੇ ਪਿਛਲੇ ਸਮੇਂ ਦੇ ਵਿੱਚ ਹੁਣ ਉਹ ਜਿਹੜਾ ਮੇਨ ਇਸ਼ੂ ਸੀ ਉਹਨਾਂ ਦਾ ਰਾਮ ਮੰਦਿਰ ਦਾ ਅਯੋਧਿਆ ਦੇ ਵਿੱਚ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਇੱਕ ਹਿਸਾਬ ਨਾਲ ਉਹਨੂੰ ਫਤਿਹ ਮੰਨ ਰਹੇ ਆ। ਹੁਣ ਉਹਨਾਂ ਦਾ ਇਹ ਕਹਿਣਾ, ਜਿਹੜੀ ਖਬਰ ਆਈ ਹੈ ਮੀਡੀਆ ਦੇ ਵਿੱਚ, ਕਿ ਹੁਣ ਜਿਹੜੀ ਉਹਨਾਂ ਦੀ ਪਾਲਿਸੀ ਹੈ ਉਹ ਸ਼ਿਫਟ ਕਰਕੇ ਇਹ ਕਰਨ ਜਾ ਰਹੇ ਆ ਕਿ ਜਿਹੜੀ ਸਰਕਾਰ ਹੈ ਉਹ ਭਾਰਤ ਦੇ ਵਿੱਚ ਜਿਹੜੇ ਕਪਲਸ ਨੇ ਉਹ 2 ਬੱਚੇ ਪੈਦਾ ਕਰ ਸਕਣ, ਇਸ ਪਾਲਿਸੀ ਵੱਲੋਂ ਫੋਕਸ ਕਰਨਗੇ। ਸੋ ਜਿੱਥੇ RSS ਦੀਆਂ ਜਿਹੜੀਆਂ ਇੱਦਾਂ ਦੀਆਂ ਪਾਲਿਸੀਜ਼ ਨੇ ਤੁਸੀਂ ਹਮੇਸ਼ਾ ਡਿਸਕਸ ਕਰਦੇ ਹੋ, ਕੀ ਕਹਿਣਾ ਚਾਹੋਗੇ ਇਸ ਬਾਬਤ? ਜਿਹੜਾ ਇਹ ਬਿਆਨ ਆਇਆ ਉਹਨਾਂ ਦਾ, ਇਹਦੇ ਮਾਇਨੇ ਕੀ ਨੇ? ਕੀ ਇਹ ਮੁਸਲਮਾਨਾਂ ਦੇ ਖਿਲਾਫ ਟਾਰਗੇਟਡ ਗੱਲ ਹੈਗੀ ਆ ਜਾਂ ਅਦਰਵਾਈਜ਼ ਕਈ ਇਹਦੇ ਪਹਿਲੂ ਹੈਗੇ ਆ ਜਿਨ੍ਹਾਂ ਤੋਂ ਇਸ ਬਿਆਨ ਨੂੰ ਦੇਖਿਆ ਜਾ ਸਕਦਾ? ਦੇਖੋ, ਬਹੁਤ ਵਾਰ ਜਦੋਂ ਅਸੀਂ ਟੈਕਟਿਕਸ ਦੇਖਦੇ ਹਾਂ, ਤੌਰ ਤਰੀਕੇ, ਔਰ ਅਕਸਰ ਜਦੋਂ ਇੱਕ ਕਹਾਣੀ ਜਿਹੜੀ ਮੈਂ ਕਿਤੇ ਪੜ੍ਹੀ ਉਹਨੂੰ ਮੈਂ ਕੋਟ ਵੀ ਕਰਦਾ ਕਿ ਕਿਸੇ ਕਬਰਸਤਾਨ ਦਾ ਇੰਚਾਰਜ ਜਿਹੜਾ ਹੈ ਉਹ ਇੰਨਾ ਕੁ ਗਰੀਡੀ ਸੀ ਕਿ ਜਦੋਂ ਲੋਕ ਦਫਨਾ ਕੇ ਆਪਣੇ ਚਲੇ ਜਾਂਦੇ ਸੀ ਪਿਆਰਿਆਂ ਨੂੰ, ਤੇ ਉਹ ਉਹਨਾਂ ਦਾ ਕਫਨ ਲਾ ਲੈਂਦਾ ਸੀ ਤੇ ਉਹਨੂੰ ਵੇਚ ਦਿੰਦਾ ਸੀ। ਜਦੋਂ ਉਹ ਮਰ ਗਿਆ ਤੇ ਲੋਕਾਂ ਨੇ ਸ਼ੁਕਰ ਕੀਤਾ, ਲੋਕਾਂ ਨੇ ਕਿਹਾ ਵੀ ਚਲੋ ਇਸ ਕਫਨ ਚੋਰ ਤੋਂ ਛੁਟਕਾਰਾ ਹੋਇਆ। ਉਹਦਾ ਮੁੰਡਾ ਉਹਦਾ ਇੰਚਾਰਜ ਬਣ ਗਿਆ, ਔਰ ਇਹ ਗੱਲ ਫਿਰ ਸਾਹਮਣੇ ਆਈ ਕਿ ਵੀ ਉਹਦਾ ਮੁੰਡਾ ਜਿਹੜਾ ਹੈ ਉਹ ਜਿਹੜੇ ਪੁਰਾਣੀਆਂ ਕਬਰਾਂ ਨੇ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਉਹ ਲੋਕਲ ਮੈਡੀਕਲ ਕਾਲਜ ਦੇ ਵਿੱਚ ਵੇਚ ਦਿੰਦਾ ਜਾ ਕੇ। ਔਰ ਲੋਕਾਂ 'ਚ ਫਿਰ ਇਹ ਚਰਚਾ ਹੋਈ, ਕਹਿਣ ਲੱਗਿਆ ਕਿ ਜੀ ਇਹਦੇ ਕੋਲੋਂ ਤਾਂ ਇਹਦਾ ਪਿਓ ਚੰਗਾ ਸੀ, ਘੱਟੋ ਘੱਟ ਉਹ ਕਫਨ ਹੀ ਵੇਚਦਾ ਸੀ, ਇਹ ਤਾਂ ਹੱਡੀਆਂ ਵੇਚਦਾ ਮੁਰਦਿਆਂ ਦੀਆਂ। ਸੋ ਅੱਜ ਹਾਲਾਤ ਇਹ ਨੇ ਕਿ ਵੀ ਇੱਕ ਤਾਂ ਹਕੂਮਤ ਦੇ ਹਵਾਲੇ ਨਾਲ ਆਲਰੇਡੀ, ਬੇਸ਼ੱਕ ਅਟਲ ਬਿਹਾਰੀ ਵਾਜਪਾਈ ਦੀਆਂ ਨੀਤੀਆਂ ਕੋਈ ਡਿਫਰੈਂਟ ਨਹੀਂ ਸੀ, RSS ਦੀਆਂ ਹੀ ਨੀਤੀਆਂ ਸੀ, ਉਹ ਸੌਫਟ ਲੈਵਲ ਦੇ ਉੱਤੇ ਕੋਲੀਸ਼ਨ ਸਰਕਾਰ ਸੀ ਉਹਨੂੰ ਚਲਾ। ਹੁਣ ਜਦੋਂ ਤੁਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖੋਗੇ, ਉਹ ਕਹਿਣਗੇ ਜੀ, ਬਹੁਤ ਵਾਰੀ ਈਵਨ ਜਿਹੜੇ ਅੱਛੇ ਜਰਨਲਿਸਟ ਨੇ ਉਹ ਕਹਿਣਗੇ ਜੀ ਵਾਜਪਾਈ ਨੇ ਕਸ਼ਮੀਰ 'ਚ ਕਿਹਾ ਸੀ ਜਮਹੂਰੀਅਤ, ਕਸ਼ਮੀਰੀਅਤ, ਇਨਸਾਨੀਅਤ, ਕਿ ਜੀ ਮੋਦੀ ਨੂੰ ਜਿਹੜਾ ਉਹ ਵਾਜਪਾਈ ਤੋਂ ਜਿਹੜਾ ਉਹ ਸਬਕ ਲੈਣਾ ਚਾਹੀਦਾ ਹੈ, ਜਮਹੂਰੀਅਤ, ਕਸ਼ਮੀਰੀਅਤ, ਇਨਸਾਨੀਅਤ। ਹੁਣ ਜ਼ਾਹਰ ਹੈ ਵੀ ਨੀਤੀ ਉਹ ਵੀ ਉਹੀ ਸੀ, ਲੇਕਿਨ ਇਹ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਲੋਕਾਂ ਦੇ ਉੱਤੇ ਇੰਨਾ ਕੁ ਕਨਫਿਊਜ਼ ਕਰ ਦੇਣਾ ਕਿ ਲੋਕ ਅਲਟੀਮੇਟਲੀ ਸਰੈਂਡਰ ਕਰ ਦੇਣ ਕਿ ਵੀ ਸਾਡੇ ਨਾਲ, ਜਿਵੇਂ ਭਾਰਤ ਦੀ ਜਿਹੜੀ ਮੈਜੋਰਿਟੀ ਮੁਸਲਮਾਨ ਨੇ 200 ਮਿਲੀਅਨ ਦੇ ਲਗਭਗ, ਕਸ਼ਮੀਰੀਆਂ ਨੂੰ ਜੇ ਅਸੀਂ ਪਾਸੇ ਰੱਖ ਦਈਏ ਤੇ ਉਹਨਾਂ ਨੂੰ ਜ਼ਿਹਨੀ ਤੌਰ ਦੇ ਉੱਤੇ ਪਹਿਲਾਂ ਹੀ ਗੁਲਾਮੀ ਕਬੂਲ ਕਰਵਾਈ ਹੋਈ ਹੈ। ਜੋ ਹੁਣ ਸ਼ੁਰੂ ਹੋਇਆ ਹੈ, ਹੁਣ ਤਾਂ ਕਿਉਂਕਿ ਨਜ਼ਰ ਆਉਣਾ ਸ਼ੁਰੂ ਹੋ ਗਿਆ ਔਰ ਲੋਕਾਂ ਦੀ ਇੱਕ ਸਿਚੁਏਸ਼ਨ ਆ ਜਾਂਦੀ ਹੈ ਜਦੋਂ ਅਸੀਂ ਕੰਧ ਨਾਲ ਲਾ ਦਿੰਦੇ ਹੋ ਤਾਂ ਲੋਕ ਖਲੋਂਦੇ ਨੇ। ਪਰ ਜੇ ਤੁਸੀਂ ਇਹ ਸਾਰਾ ਵੇਰਵਾ ਦੇਖੋ, ਭਾਰਤ ਭਰ ਦੇ ਵਿੱਚ 47 ਤੋਂ ਬਾਅਦ ਉਹ ਅਹਿਮਦਾਬਾਦ ਹੋਏ, ਉਹ ਲਖਨਊ ਹੋਏ, ਉਹ ਮੇਰਠ ਹੋਏ, ਉਹ ਭਾਗਲਪੁਰ ਹੋਏ, ਉਹਨਾਂ ਦੇ ਤੁਸੀਂ ਸੋ ਕਾਲਡ ਦੰਗਿਆਂ ਦਾ ਰਿਕਾਰਡ ਕੱਢ ਲਓ, ਉਹਦੇ 'ਚ ਸਟੇਟ ਪੁਲਿਸ ਨਾਲ ਹੁੰਦੀ ਸੀ ਔਰ ਹਜ਼ਾਰਾਂ ਮੁਸਲਮਾਨ ਜਿਹੜੇ ਨੇ ਉਸ ਦੌਰ ਦੇ ਵਿੱਚ ਜਿਹੜੇ ਨੇ ਉਹ ਮਾਰੇ ਜਾਂਦੇ ਸੀ। ਹੁਣ ਇਹੀ ਵਰਤਾਰਾ ਅਸੀਂ ਅੱਜ ਦੇ ਦੌਰ ਦੇ ਵਿੱਚ ਵੀ ਦੇਖ ਰਹੇ ਕਿ ਵੀ ਜਿਸ ਅੰਦਾਜ਼ ਦੇ ਵਿੱਚ RSS ਇਸ ਸਾਰੇ ਨੂੰ ਇੰਪਲੀਮੈਂਟ ਕਰ ਰਿਹਾ, ਉਹਨਾਂ ਨੇ ਇਹਨਾਂ 6 ਮਹੀਨਿਆਂ ਦੇ ਵਿੱਚ ਜਿਹੜਾ ਉਹ ਆਪਣਾ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਉਹ ਬੋਰੀ ਖੋਲ੍ਹੀ ਹੋਈ ਹੈ। ਉਹਦੇ 'ਚੋਂ ਹੀ ਕਸ਼ਮੀਰ ਕੱਢਿਆ ਹੈ, ਉਹਦੇ 'ਚੋਂ ਹੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਕੱਢਿਆ, ਅੱਗੋਂ NRP ਔਰ ਦੂਸਰੇ ਆਉਣ ਦੀ ਲਾਈਨ ਹੈ। ਔਰ ਸੁਬਰਾਮਨੀਅਮ ਸਵਾਮੀ ਨੇ ਉੱਥੇ ਮੱਧ ਪ੍ਰਦੇਸ਼ ਜਾ ਕੇ ਕਿਹਾ ਕਿ ਜੀ ਅਸੀਂ ਯੂਨੀਫਾਰਮ ਸਿਵਲ ਕੋਡ ਲਿਆ ਰਹੇ। ਔਰ ਇਹ ਜਿਹੜੀ ਮੋਹਨ ਭਾਗਵਤ ਦੀ ਸਟੇਟਮੈਂਟ ਖਾਸ ਤੌਰ 'ਤੇ ਮੁਰਾਦਾਬਾਦ 'ਚ ਖਲੋ ਕੇ, ਜਦੋਂ ਅਸੀਂ ਇਹ ਇਹਨਾਂ ਦੀ ਕਾਊ ਬੈਲਟ ਹੈ ਜਿੱਥੇ ਇਹ ਪਾਲਿਸੀ ਸੈੱਟ ਕਰਨ ਦੀ ਗੱਲ, ਬਾਕੀ ਫਿਰ ਬਾਅਦ 'ਚ ਜਾਂਦਾ ਹੈ, ਔਰ ਉੱਥੇ ਉਹਦਾ ਇਹ ਕਹਿਣਾ ਹੈ ਕਿ ਵੀ, ਔਰ ਇਹ ਟ੍ਰਿਬਿਊਨ ਨੇ ਔਰ PTI ਦੀ ਨਿਊਜ਼ ਹੈ, ਉਹਨੇ ਕਿਹਾ ਜੀ ਵੀ ਅਸੀਂ ਹੁਣ ਮਥੁਰਾ ਔਰ ਕਾਂਸ਼ੀ ਇਹ ਅਜੇ ਸਾਡੇ ਏਜੰਡੇ ਤੇ ਨਹੀਂ ਨੇ,
ਅਸੀਂ ਤਾਂ ਹੁਣ ਇਹ ਸਪੋਰਟ ਕਰਾਂਗੇ ਕਿ ਜੇ ਗਵਰਨਮੈਂਟ ਕੋਈ ਕਾਨੂੰਨ ਬਣਾਏ ਔਰ 2 ਬੱਚਿਆਂ ਦੀ ਜਿਹੜੀ ਹੈ ਉਹ ਲਿਮਿਟ ਕਰ ਦਿੱਤੀ ਜਾਏ ਤੇ ਅਸੀਂ ਪੂਰਾ ਸਪੋਰਟ ਕਰਾਂਗੇ। ਔਰ ਉਹਨੇ ਕਿਹਾ ਜੀ ਇਹਦੇ 'ਚ ਧਰਮ ਦਾ ਮਾਮਲਾ ਨਹੀਂ ਹੈ ਕੋਈ ਵੀ, ਕਿਉਂਕਿ ਭਾਰਤ ਦੀ ਪੋਪੂਲੇਸ਼ਨ ਵੱਧ ਰਹੀ ਹੈ, ਚੈਲੰਜ ਵੱਧ ਰਹੇ ਨੇ। ਔਰ ਉਹਦਾ ਐਗਜ਼ੈਕਟਲੀ ਇਹੀ ਕਹਿਣਾ, ਉਹ 4 ਦਿਨ ਰੋਜ਼ ਹੈ ਉਹਦਾ ਮੁਰਾਦਾਬਾਦ ਦਾ ਦੌਰਾ ਹੈ। ਔਰ ਉਹਨੇ ਇਹ ਕਿਹਾ ਕਿ ਦੈਟ ਏ ਲਾਅ ਫਾਰ 2 ਚਿਲਡਰਨ ਸ਼ੁੱਡ ਬੀ ਬ੍ਰੌਟ ਇਨਟੂ ਟੂ ਇਨਸ਼ੋਰ ਪ੍ਰੋਪਰ ਡਿਵੈਲਪਮੈਂਟ ਆਫ ਦਾ ਕੰਟਰੀ। ਔਰ ਉੱਥੇ ਉਹ ਐਡਰੈਸ ਵੀ ਜਿਹੜਾ ਹੈ ਮੁਰਾਦਾਬਾਦ ਇੰਸਟੀਚਿਊਟ ਆਫ ਟੈਕਨੋਲੋਜੀ ਨੂੰ ਕਰ ਰਿਹਾ, ਅਨਪੜ੍ਹਾਂ ਨੂੰ ਨਹੀਂ ਕਰ ਰਿਹਾ। ਜਿਵੇਂ ਆਪਣੇ ਹਿੰਦੂਤਵਾ ਦਾ ਪ੍ਰਾਈਡ ਜਿਹੜਾ ਸਾਇੰਸਦਾਨਾਂ ਦੀਆਂ ਇਕੱਠਾਂ ਜਾ ਕੇ ਦਿੰਦੇ ਨੇ ਕਿ ਭਾਈ ਅਸੀਂ ਪਲਾਸਟਿਕ ਸਰਜਰੀ ਵੀ ਦਿੱਤੇ ਤੇ ਅਸੀਂ ਗਮਲਿਆਂ 'ਚ ਬੱਚੇ ਵੀ ਉਗਾਏ, ਹੁਣ ਉੱਥੇ ਕਹਿ ਰਿਹਾ ਵੀ ਫੀਲ ਦਿਸ ਇਜ਼ ਦਾ ਨੀਡ ਆਫ ਦਾ ਆਵਰ though it is up to the government to take the final call on this. This law will not have any relation to any particular religion and will be applicable to all, he said at a meeting of about 40 senior Sangh functionaries. और ये सारे चों उन्हें कहा भी भारत जिहड़ा एक ग्रोइंग कंट्री है। और फिर उन्हें नाल दी नाल उन्हें कहा जी ईवन राम टैंपल च साडा RSS ਦਾ ਕੋਈ ਰੋਲ ਨਹੀਂ ਹੈਗਾ ਜੀ। ਇਹ ਤਾਂ ਅਸੀਂ ਬਸ ਹੁਣ ਬਣਾ ਕੇ ਟਰਸਟ ਉਹਨਾਂ ਦੇ ਹਵਾਲੇ ਕਰ ਦੇਣ। ਔਰ ਇਹ ਜਿਹੜਾ the RSS also supported the central government on the issue of CAA but said that there was no need to create awareness on this issue. ਉਹ ਕਹਿੰਦੇ ਲਾਅ ਬਣ ਗਿਆ, ਤੁਹਾਨੂੰ ਅਵੇਅਰਨੈਸ ਕ੍ਰੀਏਟ ਕਰਨ ਦੀ ਕੀ ਲੋੜ ਹੈ। ਸੋ ਮਤਲਬ ਇਹ ਹੈ ਵੀ ਇਹ ਵੀ ਉਹਨਾਂ ਦਾ ਜਦੋਂ ਤੁਸੀਂ ਮਲਟੀਪਲ ਸੈਲਵੋ ਫਾਇਰ ਕਰਦੇ ਹੋ, ਇੱਕ ਤਾਂ ਕਨਫਿਊਜ਼ਨ, ਦੂਸਰਾ ਦੱਸਣ ਦੀ ਗੱਲ ਕਿ ਵਟ ਵਿਲ ਬੀ ਨੈਕਸਟ, ਕਿਉਂਕਿ ਉਹਨਾਂ ਨੇ ਦੱਸ ਦਿੱਤਾ ਇਹਦੇ ਤੇ ਫਿਰ ਡਿਬੇਟ ਹੋਏਗੀ ਕਿ ਜੀ ਡੈਮੋਕ੍ਰੇਸੀ ਤੁਸੀਂ ਕਿਵੇਂ ਲਾਅ ਬਣਾ ਸਕਦੇ ਹੋ, ਜੇ 2 ਦੀ ਬਜਾਏ 3 ਹੋ ਜਾਂਦੇ ਨੇ ਤੁਸੀਂ ਕਿਹੜੇ ਲਾਅ ਬਣਾਓਗੇ, ਉਹਨਾਂ ਨੂੰ ਤੁਸੀਂ ਕਾਊਂਟ ਨਹੀਂ ਕਰੋਗੇ, ਉਹਨਾਂ ਨੂੰ ਐਜੂਕੇਸ਼ਨ ਨਹੀਂ ਦਿਓਗੇ, ਉਹਨਾਂ ਨੂੰ ਸਹੂਲਤਾਂ ਨਹੀਂ ਦਿਓਗੇ। ਇਹ ਹੌਲੀ ਹੌਲੀ ਉਸ ਹਿੰਦੂਤਵਾ ਦੇ ਕਨਸੈਪਟ ਨੂੰ ਡਿਕਟੇਟਰਸ਼ਿਪ ਔਰ ਜਿਹੜਾ ਇਹ ਇਸ ਵੇਲੇ ਮਿਕਸ ਹੈ ਇਨ ਦਾ ਨੇਮ ਆਫ ਡੈਮੋਕ੍ਰੇਸੀ ਹੈ, ਉਹਦੇ 'ਚ ਤਾਨਾਸ਼ਾਹੀ ਵੀ ਹੈ, ਉਹਦੇ 'ਚ ਹੈਜੇਮਨੀ ਵੀ ਹੈ, ਗਲਬਾ ਵੀ ਹੈ। ਔਰ ਸਭ ਤੋਂ ਵੱਡੀ ਗੱਲ ਫੀਅਰ ਹੈ ਕਿ ਵੀ ਦੇਖੋ ਹੁਣ ਨੈਕਸਟ ਇਹ ਵੀ ਆ ਰਿਹਾ ਕਿ 2 ਬੱਚਿਆਂ ਵਾਲਾ ਕਾਨੂੰਨ ਵੀ ਆ ਸਕਦਾ। ਔਰ ਇਸ ਸਾਰੇ ਦੇ ਨਾਲ ਨਾਲ ਉਹਦਾ ਜੇ ਐਂਡ 'ਚ ਉਹਨੇ ਕਿਹਾ ਜੀ CAA ਤਾਂ ਬਣ ਗਿਆ, ਹੁਣ ਅਵੇਅਰਨੈਸ ਦੀ ਕੀ ਲੋੜ ਹੈ। ਮਤਲਬ ਇਹ ਹੈ ਕਿ ਵੀ ਅੱਗੋਂ ਲਈ ਵੀ ਤੁਹਾਡੇ ਕੋਲ ਐਬਸੋਲੂਟ ਬਰੂਟ ਮੈਜੋਰਿਟੀ ਹੈਗੀ ਹੈ ਪਾਰਲੀਮੈਂਟ 'ਚ, ਤੁਸੀਂ ਕਾਨੂੰਨ ਬਣਾਓ ਤੇ ਉਹਨੂੰ ਇੰਪਲੀਮੈਂਟ ਕਰੋ। ਫਿਰ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਕਿਸ ਅੰਦਾਜ਼ ਦੇ ਵਿੱਚ ਇਹਨਾਂ ਨੇ CAA ਨੂੰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉਸ ਨੂੰ ਇੱਕ ਪਾਸੇ ਤਾਂ ਅਵੇਅਰਨੈਸ ਦੇ ਨਾਂ ਥੱਲੇ ਇਹਨਾਂ ਨੇ ਦੂਸਰਿਆਂ ਨੂੰ ਕੁੱਟਣਾ ਸ਼ੁਰੂ ਕੀਤਾ ਹੋਇਆ ਜੇ ਕੋਈ ਵਿਰੋਧ ਕਰਦਾ ਹੈ। ਔਰ ਜਿਹੜਾ ਕੰਮ ਇਹਨਾਂ ਨੇ ਜਾਮੀਆ ਮਿਲੀਆ ਯੂਨੀਵਰਸਿਟੀ 'ਚ ਕੀਤਾ ਪਿਛਲੇ ਦਿਨਾਂ 'ਚ, ਉਹੀ ਵਰਤਾਰਾ ਜਿਹੜੀ ਇਹਨਾਂ ਦੀ ਟੈਗੋਰ ਦੀ ਯੂਨੀਵਰਸਿਟੀ ਹੈ ਉਹਦੇ 'ਚ ਵੀ ਲੈਫਟਿਸਟ ਸਟੂਡੈਂਟਸ ਨੂੰ ਜਿਹੜਾ ਉਹਨੂੰ ਗੁੰਡਿਆਂ ਤੋਂ ਕੁਟਾਇਆ। ਪਰ ਨਾਲ ਦੀ ਨਾਲ ਇਹ ਦੱਸਣ ਦੇ ਲਈ ਕਿ ਜੀ ਸਾਰੇ ਮੁਸਲਮਾਨ ਇਹਦੇ ਵਿਰੁੱਧ ਨਹੀਂ ਨੇ। ਜਿਵੇਂ ਸਿੱਖਾਂ ਦੇ ਵਿੱਚ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਵਰਗੇ ਲੋਕ ਖੜੇ ਕੀਤੇ ਹੋਏ ਨੇ। ਹੁਣ ਮਨਜਿੰਦਰ ਸਿਰਸਾ ਦਿੱਲੀ 'ਚ ਬੈਠਾ, ਉਹਨਾਂ ਦਾ ਭੌਂਕਾ ਕੁੱਤਾ ਜਿਹੜਾ ਉਹ ਜਦੋਂ ਗੱਲ ਕਰ ਰਿਹਾ ਉਹ ਕਹਿ ਰਿਹਾ ਜੀ ਉਹ ਸਿੰਧ ਦੇ ਵਿੱਚ ਫਲਾਣੀ ਗੱਲ ਹੋ ਰਹੀ ਹੈ, ਉਹ ਤਲਬ ਕਰੋ ਜੀ। ਔਰ ਇੰਡੀਆ ਨੇ ਤਲਬ ਕੀਤਾ ਹੋਇਆ ਉਹਨਾਂ ਦੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ। ਹੁਣ ਜੀ ਇੱਕ ਪਾਸੇ ਇਹਨਾਂ ਨੇ ਅੱਤ ਚੁੱਕੀ ਹੋਈ ਹੈ ਤੇ ਇੱਧਰ ਉਹਨਾਂ ਨੇ ਜਿਵੇਂ ਰਾਸ਼ਟਰੀ ਸਿੱਖ ਸੰਗਤ ਖੜੀ ਕੀਤੀ ਹੋਈ ਹੈ, ਇਵੇਂ ਮੁਸਲਮਾਨਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇੱਕ ਗਰੁੱਪ ਖੜਾ ਕੀਤਾ ਹੋਇਆ। ਔਰ ਖਬਰ ਜਿਹੜੀ ਕਿ PTI ਨੇ ਲਾਈ, RSS ਬੈਕਡ ਉਲੇਮਾ ਕਾਨਫਰੰਸ ਫॉर ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਕਿ ਜਿਹੜੇ ਉਹਨਾਂ ਦੇ ਉਲਮਾ ਨੇ ਉਹਨਾਂ ਨੇ ਬੜੀ ਵੱਡੀ ਕਾਨਫਰੰਸ ਕੀਤੀ ਔਰ ਉਹਦੇ 'ਚ ਉਹਨਾਂ ਨੇ ਸਪੋਰਟ ਕੀਤਾ ਕਿ ਜੀ ਇਹ CAA ਬਿਲਕੁਲ ਠੀਕ ਹੈ। ਹਾਲਾਂਕਿ ਜੇ ਤੁਸੀਂ ਖਬਰ ਨੂੰ ਥੋੜ੍ਹੇ ਜਿਹੇ ਧਿਆਨ ਨਾਲ ਦੇਖਦੇ ਹੋ ਕਿ ਜਿਉਂ ਹੀ ਉਹ ਸ਼ੁਰੂ ਹੋਇਆ 15 ਸਪੀਕਰ ਐਸੇ ਲੋਕਾਂ 'ਚ ਨਿਕਲ ਕੇ ਆਏ ਜਿਨ੍ਹਾਂ ਨੇ ਉਹਨਾਂ ਦੇ ਸਿਰ 'ਚ ਸਵਾਹ ਪਾਈ ਕਿ ਵੀ ਤੁਸੀਂ ਬੇਗੈਰ ਤੋਂ ਵਿਖੇ ਹੋਏ ਤੁਸੀਂ ਪੈਸੇ ਦੀ ਖਾਤਰ ਕੀ ਕਰ ਰਹੇ ਹੋ। ਔਰ ਉਹਨਾਂ ਨੇ ਜਿਹੜੇ ਆਰਗੇਨਾਈਜ਼ਰ, ਕਿਉਂਕਿ RSS ਦਾ ਫਰਮ ਕੰਟਰੋਲ ਹੈ, ਉਹਨਾਂ ਨੇ ਪੁਲਿਸ ਦੇ ਹਵਾਲੇ ਕੀਤਾ। ਔਰ ਇਹ ਖਬਰ ਹੈ ਕਿ ਇਹਨੇ ਕਾਊਂਟਰ ਟੂ ਆਪੋਜੀਸ਼ਨ ਪਾਰਟੀਜ਼ ਔਨ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਇਹ ਨੈਸ਼ਨਲ ਕਾਨਫਰੰਸ ਆਫ ਮੁਸਲਿਮ ਰਿਲੀਜੀਅਸ ਲੀਡਰਸ on Thursday passed a resolution in support of the law and decided to mount a nationwide awareness campaign on it कि भी ਅਸੀਂ the development is bound to come as a relief to the government which has come under fire from the Muslim community regarding the law। ਉਹਨੇ ਕਿਹਾ ਜੀ ਬਹੁਤ ਰਿਲੀਫ ਹੈ ਇਹਨੇ ਕਿ ਜੀ ਹੁਣ ਮੁਸਲਮਾਨ ਵੀ ਸਪੋਰਟ 'ਚ ਆ ਗਏ ਨੇ।
द कॉन्फ्रेंस क्रिश्चियन राष्ट्रीय उलमा कॉन्फ्रेंस ਜਾਂ ਉਲੇਮਾ ਕਹਿੰਦੇ ਨੇ condemned parties naming Congress and left for instigating the Muslim community to destabilize the country। ਉਹਨਾਂ ਨੇ ਕਿਹਾ ਜੀ ਕਾਂਗਰਸ ਔਰ ਲੈਫਟਿਸਟ ਵਾਲੇ ਇਹ ਮੁਲਕ ਨੂੰ ਹਿਲਾ ਰਹੇ ਨੇ, ਇਹਦਾ ਸ਼ਿਕੰਜਾ। About 10 persons from the audience spoke to oppose CAA as soon as the proceeding were about to commence। ਕਿ ਇਹ ਵੀ ਇੱਕ ਉਹਨਾਂ ਨੇ ਆਪਣਾ 10 ਬੰਦੇ ਖਲੋ ਕੇ ਉਹਨਾਂ ਨੇ ਵਿਰੋਧ ਕੀਤਾ, ਬਟ ਦੇ ਵਰ ਓਵਰਪਾਵਰਡ ਬਾਈ ਆਰਗੇਨਾਈਜ਼ਰਸ ਐਂਡ ਹੈਂਡਡ ਓਵਰ ਟੂ ਦਾ ਪੁਲਿਸ। ਜੀ ਹੁਣ ਇਹ ਜਿਹੜੀ ਪ੍ਰੈਕਟਿਸ ਹੈ, ਔਰ ਮੈਂ ਸਮਝਦਾ ਵੀ ਇਹ ਸ਼ੋਅ ਵੀ ਕਰਦਾ ਹੈ ਕਿ ਅਪੋਜ਼ ਕਰਨ ਵਾਲਿਆਂ ਦੀ ਕਿੰਨੀ ਸਟਰੈਂਥ। ਉਹਨਾਂ ਨੂੰ ਪਤਾ ਹੈ ਵੀ RSS ਦਾ ਜਿਹੜਾ ਇਹ ਸ਼ੋਅ ਹੈ, ਪਰ 10 ਸਪੀਕਰ ਉੱਥੇ ਸ਼ੋਅ ਅਪ ਹੁੰਦੇ ਨੇ, ਮਾਈਕ ਖੋਹ ਲੈਂਦੇ ਨੇ ਔਰ ਕਹਿੰਦੇ ਨੇ ਕਿ ਭਾਈ ਕੀ ਕਰ ਰਹੇ ਨੇ। ਔਰ ਇਹ ਹੁਣ ਕਾਨਫਰੰਸ ਕੰਡੈਮਡ ਇਸਲਾਮਿਕ ਕੰਟਰੀਜ਼ for not coming forward to grant citizenship to persecuted minorities in Pakistan, Bangladesh and Afghanistan। ਇਹ ਬਿਲਕੁਲ ਝੂਠ। ਹੁਣ ਜਿਹੜੇ ਵੀ ਇਹਨਾਂ ਮੁਲਕਾਂ ਚੋਂ ਨਿਕਲ ਰਹੇ ਨੇ ਉਹ ਮਰਜ਼ੀ ਨਾਲ ਨਿਕਲ ਰਹੇ ਨੇ। ਇਹ ਨਹੀਂ ਹੈ ਕਿ ਉੱਥੇ ਕਿਸੇ ਨੂੰ ਉਹਨਾਂ ਨੇ ਇਹਨਾਂ ਵਾਂਗ ਕੋਈ ਡਿਟੈਂਸ਼ਨ ਸੈਂਟਰ ਬਣਾਏ ਹੋਏ ਨੇ ਕਿ ਜੀ ਜਾਂ ਇਹ ਕਿਹਾ ਜਾ ਰਿਹਾ ਜੀ ਤੁਹਾਡੀ ਸਿਟੀਜ਼ਨ ਨਹੀਂ। ਉਹ ਪਾਕਿਸਤਾਨ, ਹਾਂ ਡਿਸਕ੍ਰਿਮੀਨੇਸ਼ਨ ਜ਼ਰੂਰ ਹੈ, ਇਸ ਬਾਰੇ ਕੋਈ ਸ਼ੱਕ ਨਹੀਂ, ਪਰ ਤੁਸੀਂ ਜਮਹੂਰੀਅਤ ਦੇ ਨਾਂ ਥੱਲੇ ਆਪ ਦੇਖੋ ਵੀ ਤੁਸੀਂ ਮਾਈਨੋਰਟੀਜ਼ ਨਾਲ ਕੀ ਕਰ ਰਹੇ ਹੋ, ਉਹਨਾਂ ਦੇ ਰਿਲੀਜੀਅਸ ਪਲੇਸਿਸ ਨਾਲ ਕੀ ਕਰ ਰਹੇ ਹੋ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਹੈ ਕਿ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਜਾਂ ਨਾਲ ਲੱਗਦੇ ਦੂਸਰੇ ਮੁਲਕ ਜਿਹੜੇ ਨੇ, ਰੋਹਿੰਗਿਆ ਮੁਸਲਮਾਨਾਂ ਦਾ ਕੀ ਹਾਲ ਕੀਤਾ ਹੋਇਆ ਹੈ ਮਿਆਂਮਾਰ ਵਾਲਿਆਂ ਨੇ, ਔਰ ਇਨ ਦਾ ਨੇਮ ਆਫ ਬੁੱਧਿਜ਼ਮ, ਜਿਹੜਾ ਬੁੱਧਿਜ਼ਮ ਕੰਪੈਸ਼ਨ ਯਕੀਨ ਰੱਖਦਾ ਹੈ। ਇੱਥੇ RSS ਵਾਲਿਆਂ ਦੀ ਜ਼ੁਬਾਨ ਕਿਉਂ ਬੰਦ ਹੋ ਜਾਂਦੀ ਹੈ? ਕਿਉਂਕਿ ਇਹਨਾਂ ਦਾ ਉਹ ਮਿਆਂਮਾਰ ਦੇ ਨਾਲ ਯਾਰੀ ਹੈ ਔਰ ਰੋਹਿੰਗਿਆ ਮੁਸਲਮਾਨਾਂ ਨੂੰ, ਮੁਸਲਮਾਨ ਤਾਂ ਮੁਸਲਮਾਨ ਹੈ ਇਹਨਾਂ ਦੀਆਂ ਨਜ਼ਰਾਂ। ਇਸੇ ਤਰ੍ਹਾਂ ਜੋ ਹਾਲ ਤਮਿਲਨਾਡੂ ਦੇ ਹਵਾਲੇ ਨਾਲ ਸ੍ਰੀਲੰਕਾ ਦੇ ਵਿੱਚ ਉਹਨਾਂ ਦੇ ਤਮਿਲਾਂ ਨਾਲ ਰਿਹਾ। ਪਹਿਲਾਂ ਤਾਂ ਇਹ ਇਹਨਾਂ ਨੇ ਖੜਾ ਕੀਤਾ ਪ੍ਰਭਾਕਰਨ ਨੂੰ, ਬਾਅਦ 'ਚ ਹਕੂਮਤ ਦੇ ਨਾਲ ਰਲੇ ਹੋਏ ਨੇ। ਤਮਿਲ ਮੁਸਲਮਾਨਾਂ ਦਾ ਹਾਲ ਕੀ, ਇਹਨਾਂ ਦੀਆਂ ਏਜੰਸੀਆਂ ਨੇ ਰਾਅ ਨੇ ਉੱਥੇ ਬੰਬ ਧਮਾਕੇ ਕਰਾਏ, ਬੁੱਧਿਸਟ ਔਰ ਜਿਹੜੇ ਮੁਸਲਮਾਨ ਨੇ ਆਮੋ ਸਾਹਮਣੇ ਕਰ ਦਿੱਤੇ। ਲੇਕਿਨ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੋਈ ਵੀ ਤਮਿਲ ਹਿੰਦੂਆਂ ਨੂੰ ਵੀ ਦੇ ਦਿਓ ਸ੍ਰੀਲੰਕਾ ਦਿਆਂ ਨੂੰ, ਕਿ ਵੀ ਜੇ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੇ ਹਿੰਦੂਆਂ ਦੇ ਨਾਲ ਔਰ ਦੂਸਰਿਆਂ ਦੇ ਨਾਲ ਤੁਹਾਨੂੰ ਹੇਜ ਜਾਗਿਆ ਹੋਇਆ ਤੇ ਫਿਰ ਉਹ ਉਹਨਾਂ ਦੇ ਸ੍ਰੀਲੰਕਾ ਦੇ ਹਿੰਦੂਆਂ ਨੇ ਕੀ ਵਿਗਾੜਿਆ ਹੋਇਆ। ਔਰ ਇਸੇ ਤਰ੍ਹਾਂ ਭੂਟਾਨ ਦੇ ਵਿੱਚ, ਭੂਟਾਨ ਜਿਹੜਾ ਮੁਲਕ ਨਾਲ ਲੱਗਦਾ ਹੈ, ਹਜ਼ਾਰਾਂ ਨੇਪਾਲੀ ਨੇ। ਮੈਂ ਇੱਥੇ ਅਮਰੀਕਾ ਦੇ ਵਿੱਚ ਦੇਖਿਆ ਪਿਛਲੇ ਸਾਲਾਂ ਕਿ ਜੀ ਇੰਨੇ ਹਜ਼ਾਰ ਹਿੰਦੂਆਂ ਨੇ ਅਸਾਈਲਮ ਲਈ ਇੱਕ ਲਿਸਟ ਇਹਨਾਂ ਦੀ ਕਿਸੇ ਨੇ ਪੱਤਰਕਾਰ ਨੇ ਛਾਪੀ। ਤਾਂ ਮੈਂ ਕਿਹਾ ਵੀ ਹਿੰਦੂ, ਇਹ ਤਾਂ ਮੈਨੂੰ ਪਤਾ ਹੈ ਵੀ ਕੁਝ ਹਿੰਦੂ ਇੱਥੇ ਖਾਲਿਸਤਾਨੀ ਬਣ ਕੇ ਜਿਹੜੇ ਨੇ ਲੈਂਦੇ ਨੇ ਜੀ ਅਸੀਂ ਹਿੰਦੂ ਹਾਂ, ਖਾਲਿਸਤਾਨ ਦੇ ਹਮਾਇਤੀ ਔਰ ਸਾਡੇ ਤੇ ਜ਼ੁਲਮ ਹੋਇਆ ਕਿਉਂਕਿ ਅਸੀਂ ਖਾਲਿਸਤਾਨ ਦੀ। ਲੇਕਿਨ ਵੱਡਾ ਨੰਬਰ, ਔਰ ਮੈਂ ਦੇਖਿਆ ਕਿ ਵੀ ਉਹ ਜਿਹੜੇ ਹਿੰਦੂ ਜਿਨ੍ਹਾਂ ਨੂੰ ਅਸਾਈਲਮ ਮਿਲੀ ਉਹ ਭੂਟਾਨ ਦੇ ਵਿਚਲੇ ਨੇਪਾਲੀ ਨੇ, ਕਿਉਂਕਿ ਨੇਪਾਲ ਦੇ ਵਿੱਚ ਪ੍ਰੀਡੋਮੀਨੈਂਟਲੀ ਹਿੰਦੂ ਮਜ਼ਹਬ ਹੈ, ਭਾਵੇਂ ਉਹਨਾਂ ਨੇ ਕਨਸਟੀਟਿਊਸ਼ਨ 'ਚ ਹੁਣ ਹਿੰਦੂ ਧਰਮ ਨੂੰ ਨਹੀਂ ਮੰਨਿਆ ਜੀ। ਹੁਣ ਭੂਟਾਨ ਦੇ ਵਿੱਚ ਭੂਟਾਨ ਵਾਲੇ ਲੋਕਲ ਉਹਨਾਂ ਨੂੰ ਕੈਂਪਾਂ 'ਚ ਰੱਖਿਆ ਉਹਨਾਂ ਨੇ, ਨੇਪਾਲੀ ਹਿੰਦੂਆਂ ਨੂੰ। ਹੁਣ ਤੁਸੀਂ ਜੇ ਸੱਚਮੁੱਚ ਤੁਸੀਂ ਹਿੰਦੂ ਨੇਸ਼ਨ ਹੀ ਬਣਨਾ ਹੈ ਹਿੰਦੂ, ਫਿਰ ਤੁਸੀਂ ਭੂਟਾਨ ਦੇ ਹਿੰਦੂਆਂ ਲਈ ਵੀ ਲਿਆਓ, ਤਾਂ ਜਿਹੜਾ ਸ੍ਰੀਲੰਕਾ ਦੇ ਹਿੰਦੂਆਂ ਨੂੰ ਵੀ ਦਿਓ, ਚਲੋ ਛੱਡ ਦਿਓ ਮੁਸਲਮਾਨਾਂ ਨੂੰ ਤਾਂ ਵੀ ਜੇ ਤੁਹਾਨੂੰ ਲੱਗਦਾ ਕਿ। ਲੇਕਿਨ ਮਕਸਦ ਤਾਂ ਇਹਨਾਂ ਦਾ ਅਲਟੀਮੇਟਲੀ, ਔਰ ਜੇ ਤੁਸੀਂ ਦੇਖੋ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਨਾਲ ਜਿਵੇਂ ਪਾਕਿਸਤਾਨ ਦੇ ਖਿਲਾਫ ਪ੍ਰੋਪੇਗੈਂਡੇ ਦੀ ਪੂਰੀ ਤੇਜ਼ ਧਾਰ ਹੈ। ਰਾਇਸੀਨਾ ਡਾਇਲੌਗ ਦੇ ਨਾਂ ਥੱਲੇ ਰਾਵਤ ਕੀ ਕਹਿ ਰਿਹਾ ਹੈ, ਅਮਿਤ ਸ਼ਾਹ ਔਰ ਮੋਦੀ ਔਰ ਮੋਹਨ ਭਾਗਵਤ ਭਾਰਤ ਭਰ 'ਚ ਜਾ ਕੇ ਕੀ ਕਹਿ ਰਹੇ ਨੇ। ਇਹ 2 ਬੱਚਿਆਂ ਵਾਲੀ ਪਾਲਿਸੀ ਵੀ ਹਾਲਾਂਕਿ ਕਹਿਣ ਨੂੰ ਕਹਿ ਦਿੱਤਾ ਹੈ, ਪਰ ਪ੍ਰਭਾਵ ਇਹੀ ਜਾ ਰਿਹਾ ਹੈ ਕਿ ਜੀ ਮੁਸਲਮਾਨਾਂ ਦੀ ਆਬਾਦੀ ਬਹੁਤ ਵੱਧ ਰਹੀ ਹੈ ਕਿਉਂਕਿ ਉਹਨਾਂ ਦੇ 4-4 ਬੇਗਮਾਂ ਹੁੰਦੀਆਂ ਨੇ ਬਹੁਤ। ਹਾਲਾਂਕਿ ਕੰਟਰੇਰੀ ਟੂ ਦੈਟ ਜੇ ਤੁਸੀਂ ਈਵਨ ਦੇਖੋਗੇ ਤਾਂ ਕੋਈ ਉੱਥੇ ਬਹੁਤਾ ਗਰੋਥ ਦੇ ਵਿੱਚ ਫਰਕ ਨਹੀਂ ਹੈ ਜਿਹੜੀ ਜਿਸ ਦੇ ਰਾਹੀਂ ਸੈਂਸਸ ਕੈਲਕੂਲੇਟ ਹੁੰਦੀ ਹੈ। ਜਿਸ ਪਰਸੈਂਟੇਜ ਦੇ ਨਾਲ ਜੇ 33 ਕਰੋੜ ਦਾ 99 ਕਰੋੜ ਹਿੰਦੂ ਹੋਇਆ ਤੇ ਜੇ ਉਦੋਂ ਜਿਹੜੇ ਨੇ ਜਿੰਨੇ ਕੁ ਕਰੋੜ ਸੀ ਉਨੇ ਲਿਹਾਜ਼ ਨਾਲ 3 ਗੁਣਾ ਹੀ ਮੁਸਲਮਾਨਾਂ ਦੀ ਆਬਾਦੀ ਵਧੀ ਹੈ। ਇਹੀ ਹਾਲ ਸਿੱਖਾਂ ਦੀ ਅਜੇ ਕਿ ਆਬਾਦੀ ਪਾਪੂਲੇਸ਼ਨ ਵਾਈਜ਼ ਥੱਲੇ ਗਈ ਹੈ ਕਿਉਂਕਿ ਸਾਡੇ ਤਾਂ 2 ਦੀ ਬਜਾਏ 1 ਬੱਚਾ ਕਰਨ ਦਾ ਕੰਮ ਆ ਗਿਆ। ਲੇਕਿਨ ਉਦੋਂ ਵੀ ਜਿਹੜਾ ਉਹ 8-9 ਮਿਲੀਅਨ ਸਿੱਖਾਂ ਦੀ ਆਬਾਦੀ ਸੀ ਸਾਰੇ 47 ਦੇ ਵਿੱਚ। ਹੁਣ 26-27 ਮਿਲੀਅਨ ਉੱਥੇ ਹੈ, 5 ਮਿਲੀਅਨ ਬਾਹਰ ਹੈ, 30 ਮਿਲੀਅਨ ਪਲੱਸ ਹੈ।
ਸੋ ਮੁਸਲਮਾਨਾਂ ਦਾ ਗਰੋਥ ਰੇਟ ਕੋਈ ਜ਼ਿਆਦਾ ਨਹੀਂ ਹੈ, ਪਰ ਜੇ ਤੁਸੀਂ ਟਾਈਮਿੰਗ ਦੇਖੋ ਤੇ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਜ਼ ਇਫ ਕਿ ਇਹ ਵੀ ਜਿਹੜਾ ਅਸੀਂ ਲਾਅ ਬਣਾਉਣ ਦੀ ਗੱਲ ਕਰ ਰਹੇ ਹਾਂ ਉਹ ਹਿੰਦੂਆਂ ਨੂੰ ਮੈਸੇਜ ਦੇ ਰਹੇ ਨੇ ਕਿ ਭਾਈ ਇਹ ਹੁਣ ਅਸੀਂ ਇਹਨਾਂ ਦੀ ਆਬਾਦੀ ਵੀ ਕੰਟਰੋਲ ਕਰਾਂਗੇ। ਔਰ ਉਹਨਾਂ ਨੇ ਇਹ ਸਾਰੇ ਚੋਂ ਫਿਰ RSS ਆਈਡੀਆਲੋਗ ਨਰੇਸ਼ ਕੁਮਾਰ ਨੇ ਵੀ ਜਿਹੜਾ ਕਿਹਾ ਕਿ ਇੰਡੀਆ ਇਜ਼ ਏ ਪਾਇਸ ਕੰਟਰੀ, ਇਟ ਇਜ਼ ਪਲੇਸ ਆਫ ਆਵਰ forefathers and we are proud citizens. People of all faiths live here peacefully. We support the Citizenship Amendment Act and the Union Government ਦਾ resolution read. In the end, ਜਿੱਥੇ 2 ਬੱਚੇ ਜੰਮਣ ਦੀ ਗੱਲ ਤੇ ਲਾਅ ਬਣਾਉਣ ਦੀ ਗੱਲ ਕੀਤੀ, ਉੱਥੇ ਨਾਲ ਦੀ ਨਾਲ ਇਹ ਰੈਜ਼ੋਲੂਸ਼ਨ ਕੀਤਾ ਹੈ ਕਿ ਜੀ ਇੱਥੇ ਬਹੁਤ ਪੀਸਫੁਲੀ ਰਹਿ ਰਹੇ ਨੇ ਸਾਰੇ, ਔਰ ਅਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਵੀ ਸਪੋਰਟ ਕਰਦੇ ਹਾਂ ਔਰ ਅਸੀਂ ਮੋਦੀ ਸਰਕਾਰ ਨੂੰ ਵੀ ਸਪੋਰਟ ਕਰਦੇ ਹਾਂ। ਸੋ ਇਹ ਜਿਹੜਾ ਸਾਰਾ ਇਹਨਾਂ ਦਾ PR ਹੈ, ਕਿਤੇ ਸਿੱਧੇ ਤੌਰ ਤੇ RSS ਦਾ ਚੀਫ ਆਪਣਾ ਜਿਹੜਾ ਉਹ ਮੂੰਹ ਖੋਲ ਕੇ ਜਿਹੜਾ ਦੱਸ ਰਿਹਾ ਕੀ ਹੈ, ਕਿਤੇ ਫਿਰ ਉਹਨਾਂ ਨੇ ਉਸ ਲੈਵਲ ਦੇ ਲੋਕ ਰੱਖੇ ਨੇ ਜਿਵੇਂ ਵੈਸਟ ਬੰਗਾਲ BJP ਚੀਫ ਨੇ ਕਿਹਾ ਕਿ ਜੀ ਜਿਹੜੀਆਂ BJP ਰੂਲਡ ਸਟੇਟ ਸੀ UP, ਕਰਨਾਟਕਾ ਔਰ ਇੱਕ ਉਹਨੇ ਹੋਰ ਕੋਟ ਕੀਤੀ ਕਿ ਉੱਥੇ ਵੀ ਸ਼ਾਟ ਦ ਐਂਟਾਈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪੀਪਲ ਲਾਈਕ ਡੌਗਸ, ਕੁੱਤਿਆਂ ਦੀ ਤਰ੍ਹਾਂ ਅਸੀਂ ਮਾਰਿਆ ਇਹ। ਹਾਂ, ਇਹ ਵੈਸਟ ਬੰਗਾਲ ਦਾ ਜਿਹੜਾ BJP ਦਾ ਚੀਫ ਕਹਿ ਰਿਹਾ ਔਰ UP ਦਾ ਮਿਨਿਸਟਰ ਕਹਿ ਰਿਹਾ ਅਲੀਗੜ੍ਹ 'ਚ ਖਲੋ ਕੇ ਕਿ ਜਿਹੜਾ ਮੋਦੀ ਔਰ ਅਮਿਤ ਸ਼ਾਹ ਦੇ ਖਿਲਾਫ ਨਾਅਰੇਬਾਜ਼ੀ ਕਰੇਗਾ ਉਹਨੂੰ ਅਸੀਂ ਜਿਉਂਦੇ ਨੂੰ ਦਫਨਾ ਦੇਵਾਂਗੇ। ਹੁਣ ਉਹ ਉਸ ਕਿਸਮ ਦੇ ਰੱਖੇ ਹੋਏ ਨੇ, ਇਹ ਉੱਤੋਂ ਰੱਖੇ ਹੋਏ ਨੇ ਜੀ ਨਹੀਂ ਸਭ ਠੀਕ ਹੈ, ਬਟ ਜਿਹੜਾ ਇਹਨਾਂ ਦਾ ਡ੍ਰੀਮ ਹੈ ਭਾਰਤ ਦਾ ਜਿਸ ਕਿਸਮ ਦਾ, ਇਹ ਉਸ ਪਾਸੇ ਵੱਲ ਵੱਧ ਰਹੇ ਨੇ ਔਰ ਉਹ ਹਿੰਦੂ ਰਾਸ਼ਟਰ ਦਾ ਜਿਹਦਾ ਸੰਵਿਧਾਨ ਕੀ ਹੋਏਗਾ ਉਹ ਅਸੀਂ ਕੱਲ੍ਹ ਡਿਸਕਸ ਕੀਤਾ ਸੀ। ਸੋ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ ਹਿੰਦੁਸਤਾਨ ਦੇ ਏਜੰਡੇ ਨੂੰ ਥਰੂ ਸਟੇਟ, ਥਰੂ ਮੀਡੀਆ, ਥਰੂ ਥ੍ਰੈਟ, ਥਰੂ ਲਿੰਚਿੰਗ, ਥਰੂ ਵਿਜੀਲਾਂਟੇਜ਼ ਉਹਨੂੰ ਇੰਪਲੀਮੈਂਟ ਕਰ ਰਹੀ ਹੈ। ਔਰ ਪਿਛਲੇ ਸੈਗਮੈਂਟ ਜਿਹੜਾ CEO ਦੀ ਮੈਂ ਗੱਲ ਕੀਤੀ ਜਿਹਨੂੰ ਮੋਦੀ ਔਰ ਅਮਿਤ ਸ਼ਾਹ ਨਹੀਂ ਮਿਲਿਆ, ਉਹ ਸਾਡੇ ਇੱਕ ਵੀਰ ਨੇ ਲਿਖਿਆ ਕਿ ਉਹ Amazon ਦਾ ਹੈਡ ਹੈ ਜਿਹੜਾ ਕਿ ਵਾਸ਼ਿੰਗਟਨ ਪੋਸਟ ਵੀ ਔਨ ਕਰਦਾ। ਸੋ ਅਸੀਂ ਜੀ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬਿਲਕੁਲ ਡਾਕਟਰ ਸਾਹਿਬ, ਜਿਹੜੇ ਵਿਊਅਰਸ ਸਾਡੇ ਨਾਲ ਜੁੜੇ ਹੋਏ ਆ, ਤੁਸੀਂ ਸਾਨੂੰ ਜਿਹੜੇ ਆਪਣੇ ਸੁਝਾਅ ਨੇ, ਜਿਹੜੀਆਂ ਵਿਚਾਰ ਚਰਚਾਵਾਂ ਅਸੀਂ ਇਸ ਸ਼ੋਅ ਦੇ ਵਿੱਚ ਕਰ ਰਹੇ ਹਾਂ, ਉਹਦੇ ਤੇ ਆਪਣੇ ਜਿਹੜੇ ਵਿਚਾਰ ਹੈਗੇ ਆ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਈਮੇਲ ਲਿਖ ਸਕਦੇ ਹੋ ਸਾਨੂੰ sos@tv84.tv ਦੇ ਉੱਤੇ ਜਾ ਕੇ, ਤੇ ਅਸੀਂ ਉਹ ਜਿਹੜੀਆਂ ਈਮੇਲਸ ਨੇ ਉਹ ਵੀ ਸ਼ੋਅ ਦੇ ਵਿੱਚ ਜਾਂ ਜਿਹੜੇ ਤੁਹਾਡੇ ਵਿਚਾਰ ਨੇ ਉਹ ਜ਼ਰੂਰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਜਿੱਥੇ ਇਹ ਸਾਰੀ ਵਿਚਾਰ ਚਰਚਾ ਹੋ ਰਹੀ ਆ, ਉੱਥੇ ਇਸ ਸੈਗਮੈਂਟ ਦੇ ਅੰਤ ਦੇ ਵਿੱਚ ਮੈਂ ਦੁਬਾਰਾ ਬੇਨਤੀ ਕਰਨੀ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਸਾਡੇ ਐਡਰੈਸ ਤੇ ਤੁਸੀਂ ਸਾਨੂੰ TV84 ਦੇ ਨਾਂ ਦਾ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਦੁਬਾਰਾ ਦੱਸਦੇ ਹਾਂ www.tv84.tv। ਵਿਊਅਰਸ, ਇਸ ਸੈਗਮੈਂਟ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ।